ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ। ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ 'ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ, ਮੇਰੇ ਮਨ ਦੀ ਭਾਵਨਾ ਹੈ ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ, ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ। ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। TV ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ Paytm, Google Pay, PhonePe ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ TV ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ, ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ। ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ
ट्रस्ट के अकाउंट दे विच पा सकते हो। ये मेरी बेनती मोढे नाल मोढा जोड़ के आओ इस मुहिम दे विच शामिल होइए। वाहिगुरू जी का खालसा, वाहिगुरू जी की फतेह। तन खट्टे वाले राजपाल जंजाल काज न किते कनो, राजपाल जंजाल काज न किते कनो, हर कीर्तन आधार नेह चले हो तनो, नेह चलते हो तनो, नेह चलते हो तनो, मेरे सतगुर पूरे पढ़ो, मेरे सतगुर पूरे, मैं गरीब सच टेक दो, गरीब सच टेक दो। धन गुरु रामदास जी, फड़ ले बामा दाते सब दियां, आखो धन बाबा। तेरे आपां तेरे जिद्दां दे भी तेरे, जितने माया रंग तेत पछाविया, जितने माया रंग तेत पछाविया, सुख का नाम निधान गुरमुख गाविया, गुरमुख गाविया, पढ़ो, गुरमुख गाविया, मेरे सतगुर पूरे, मेरे सतगुर पूरे, मैं गरीब सच टेक दो, गरीब सच टेक
ਦਾਤਿਆ।
ही कोई कोए मंजने वाणी एक तू क्यों न मरी चेरोए जो लग चितना आवही मेरे सतगुर पूरे सतगुर पूरे गरीब सच टेक तो गरीब सच टेक तेरे भरोसे प्यारे मैं लाड लड़ाया तेरे भरोसे प्यारे मैं लाड लड़ाया बोलो तेरे भरोसे प्यारे मैं लाड लड़ाया सारे तेरे भरोसे प्यारे मैं लाड लड़ाया मैं लाड लड़ाया मैं लाड लड़ाया मैं लाड लड़ाया लाड लड़ाया तेरे भरोसे प्यारे मैं लाड लड़ाया तेरे भरोसे प्यारे मैं लाड लड़ाया भूले चुके बारिक तू हर पिता माया तेरे भरोसे प्यारे प्यारे ओ प्यारे जी प्यारे मैं लाड लड़ाया सुहेला कहन कहावन तेरा बिखम पावन हाँ मान तान करूं तेरा गुरु रामदास बाबा दीप सिंह जी हाँ मान तान करूं तेरा हाँ जानो आपा सबकी मत सकल ते पागर बेमोहताज बापा मैं गरीब सच टेक तो बोलो मैं गरीब सच टेक तो मेरे सतगुर पूरे हर एक से नाल मैं दोस्ती किसे नाल में दोस्ती हर एक से नाल मैं दोस्ती किसे नाल में दोस्ती किदे नाल दोस्ती किदे नाल गुरु रामदास जी धन गुरु रामदास जी ओ धन गुरु रामदास जी धन गुरु रामदास जी बाबा दीप सिंह जी बाबा दीप सिंह जी हर एक से नाल मैं दोस्ती हर एक से नाल में दोस्ती हर एक से नाल में रंग हर एक से नाल में रंग हर को मेरो सजनो मेरो सजनो मेरो सजनो मेरो सजनो मेरो सजनो मेरो सजनो बाबा दीप सिंह जी बाबा दीप सिंह जी बाबा दीप सिंह जी बाबा दीप सिंह जी जी बाबा दीप सिंह जी बाबा दीप सिंह जी हर को मेरो सजनो हर एक को मेरा सजनो हर एक से नाल में संग संग मैं गरीब सच टेक तू हर एक से नाल में गोसटे मुँह में ना करे न पंग जाने बिरथा जी की कदे न
जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। हर इको मेरा मसलती भन्नण घड़न समरथ, हर इको मेरा दातार है, सिर दातिया जग हथ। बाबा दीप सिंह जी, बाबा दीप सिंह जी, जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। हर इको मेरा दातार है, कोई दातार है मेरा दूजा नहीं, सिर दातिया जग हथ, हर एक सैदी में टेक है, जो सिर सबना समरथ। मेरे सतगुर पूरे, सतगुर पूरे, जे पतरी चलावो, दुतिये मता दोए मानुख पहुँचावो, तृतीये मता किछ करो उपाया। मेरा कौन मैं सब किछ छोड़, बोलो मैं सब किछ छोड़, अरे बोलो मैं सब किछ छोड़, प्रभ तू ही ते आया। जी बाबा दीप सिंह जी, 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 जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। धन गुरु रामदास जी, धन गुरु रामदास जी, धन गुरु रामदास जी, धन गुरु रामदास जी, बाबा दीप सिंह जी, बाबा दीप सिंह जी, धन गुरु रामदास जी, धन गुरु रामदास जी, जी बाबा दीप सिंह जी, बाबा दीप सारे धन गुरु रामदास जी, धन गुरु रामदास जी, धन गुरु रामदास जी, धन गुरु रामदास जी, जी बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी, धन बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, धन बाबा दीप सिंह जी, बाबा बाबा दीप सिंह जी, धन गुरु रामदास जी, धन गुरु रामदास जी, धन गुरु रामदास जी, धन गुरु रामदास जी, बाबा दीप सिंह जी, बाबा दीप सिंह जी, ओ बाबा दीप सिंह जी, बाबा दीप सिंह जी, मेरे बाबा दीप सिंह जी, 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 ओ बाबा दीप सिंह जी, 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 ओ बाबा दीप सिंह जी, 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 ओ बाबा दीप सिंह जी,
ਸਿੰਘ ਜੀ ਬਾਬਾ ਦੀਪ 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 ਸੰਗਤ ਜੀ ਬਾਬਾ ਦੀਪ ਸਿੰਘ 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 ਜੀ ਮੇਰੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਜੀ ਬਾਬਾ ਦੀਪ ਸਿੰਘ 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 ਜੀ ਗੁਰੂ ਮੈਂ 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 ਗੁਰੂ
प्यार नाल सारे आखो न जी धन बाबा दीप सिंह जी। अरदास करियो। गुरु रामदास जी का असी आगमन पुरब मना रहे हैं। अमृत वेले गुरु रामदास जी ने कृपा करके साडी झोली च पाए ने। अरदास करियो कि साडी गुरु रामदास जी दे उत्ते टेक पक्की हो जाए। टेक आखो धन गुरु रामदास जी। धन गुरु रामदास जी। जिन्हां दी टेक पक्की हुंदी है ना, टिकाव भी उन्हां दे अंदर आउंदा है, दूजियां दे अंदर नहीं। साडी टेक पक्की हो जाए, पक्की है जी। और मैं सच कह रहा, जिन्हां ने गुरु रामदास जी दे उत्ते टेक पक्की रख ली ना, भरोसा अंदरों कर लिया, विश्वास अंदरों रख लिया। गुरु रामदास जी ने उन्हां दियां झोलियां नहीं कलियां भरियां, उन्हां नूं लखां करोड़ां दियां झोलियां भरन वाला बना दिता। सत श्री अकाल। बिल्कुल संखेप दे विच एक इशारा जिहा मैं देना है ते अरदास करनी, साडी भी टेक पक्की बन जाए। अमृतसर दीयां गलियां, एक परिवार बच्चे दे सिर दे उत्तों प्यो दा साया उठ चुकिया। गरीबी बड़ी घर दे विच, मां ने पढ़नों भी हटा लिया कि पुत प्यो तेरा है नहीं, पढ़ावांगे लिखावांगे तीनों किवें। ते मां 2-3 दिनां दे बाद कहंदी, पुत्तर रोटी पानी दा गुजारा भी करना है, कोई काम करिया कर। छोटी उम्र सी, मां की काम करां? ते मां कहंदी, मैं तेनों छोले उबाल के घुंगणियां बना के दे दिया करांगी ते बाजार विच घुंगणियां बेच के आया कर। घुंगणियां बना के दित्तियां मां ने। शाबे दे विच इन्ने घुंगणियां रख लईयां ते जदों तुरन लगा ना, अपनी मां नूं कहंदा, मां दस ते सही कोई इहो जी जगह है जिथे मैं शाबा लावां ते घुंगणियां मेरियां जल्दी विक जाण। ते मां कहंदी, हाँ पुत्र, गुरु रामदास जी ताल दी खुदवाई करवा रही, सोहना हरमंदर बनवा रही। बड़ी दूरों दूरों संगतां आउंदियां ने उत्थे सेवा करन वास्ते। तू उत्थे जाके घुंगणियां दा छापा लाया कर, घुंगणियां जल्दी विकणगियां। मां दी मन्नी गल आ गया। हुण महाराज जिथे अंदर सेवा करवा रहे, जो असी ताल सरोवर देखते हैं, दर्शन इशनान करते हैं, इहदी खुदाई इहदी उसारी, ये सारे कार्य चल रहे थे। ते इन्हें बाहर छापा लाता। जदों छापा बाहर लाया ना, संगतां हुण बहुत आउंदियां ने ते संगतां ने इहदे कोलों घुंगणियां लईयां। इहदी जो माया बनदी इन्हें माया लित्ती। घर आया, राशन पानी आया, गुजारा चलना शुरू हो गया। ते थोड़ा जिहा समा लंघिया, सुनन वाली गल जी, थोड़ा जिहा समा लंघिया, कुछ दिन लंघे। इस सोमे दे उत्ते एक वड्डी किरपा होण वाला दिन आ गया, वड्डी बख्शिश। मैं केवल इशारा देना, सुनियो। वड्डी बख्शिश ये नहीं कि अगे घुंगणियां सारा दिन लाउंदा सी, सारा दिन बेच के फिर वटक करदा सी ते अज जल्दी विक गई, नहीं। वड्डी बख्शिश दा दिन इहदे उत्ते की आया, इहने जिथे छाबा लाया ना घुंगणियां दा, उस जगह तो ना इहदे छाबे दे अगों दी गुरु रामदास जी लंघ रहे ने। आखो धन गुरु रामदास जी, धन गुरु रामदास जी। दूजी वड्डी बख्शिश की, महाराज लंघ रहे ते लंघदियां जेड़े पिता जी ने ना मेरे गुरु रामदास जी, उन्हां दी निगाह सोमे दे वल पै गई। इहदा नाम सी सोमा। सुनियो, जदों सोमे दे वल निगाह पई, महाराज साईं दे कदम रुक गए। अगली बख्शिश, जदों कदम रुके
ਤੇ ਮਹਾਰਾਜ ਨੂੰ ਆਪਣਾ ਬਚਪਨ ਦਾ ਵੇਲਾ ਚੇਤੇ ਆ ਗਿਆ। ਮੈਂ ਵੀ ਇਦਾਂ ਹੀ ਛਾਪਾ ਲਾਉਂਦਾ ਸੀ। ਦੇਖੋ ਹੈ ਦੀਨ ਦੁਨੀਆ ਦਾ ਮਾਲਕ ਏ, ਪਰ ਸਾਨੂੰ ਬੜੀਆਂ ਜਾਚਾਂ ਸਿਖਾਈਆਂ। ਪੁੱਤਰਾ ਜੇ ਜ਼ਿੰਦਗੀ ਵਿੱਚ ਵਿਚਰਦੇ ਆ, ਇੰਨੀ ਉਤਰਾਈ ਦਾ ਸਮਾਂ ਆ ਗਿਆ ਨਾ ਕਿ ਰਿਸ਼ਤੇਦਾਰ ਵੀ ਮੂੰਹ ਮੋੜ ਗਏ, ਕੋਈ ਬੁਲਾ ਕੇ ਰਾਜੀ ਨਹੀਂ। ਅੱਤ ਦੀ ਗਰੀਬੀ ਆ ਗਈ, ਸਿਰ ਦੇ ਉੱਤੋਂ ਵੱਡਿਆਂ ਨੇ ਵੀ ਹੱਥ ਚੱਕ ਲਿਆ। ਤੇ ਘਬਰਾਈ ਨਾ, ਘਬਰਾਈ ਨਾ, ਉਸ ਵੱਡੇ ਦੇ ਅੱਗੇ ਰੋਜ਼ ਫਰਿਆਦਾਂ ਕਰੀ ਜਿਨੇ ਸਾਰੀ ਸ੍ਰਿਸ਼ਟੀ ਦੇ ਉੱਤੇ ਹੱਥ ਰੱਖਿਆ ਹੋਇਆ ਹੈ। ਆਖੋ ਧੰਨ ਗੁਰੂ ਰਾਮਦਾਸ। ਸਤਿ ਸ੍ਰੀ ਅਕਾਲ। ਡੋਲੀ ਨਾ, ਡੋਲੀ ਨਾ, ਘਬਰਾਈ ਨਾ, ਕਿਸੇ ਵੀ ਮੁਕਾਮ ਤੇ ਘਬਰਾਈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਨੂੰ ਆਪਣੇ ਬਚਪਨ ਦਾ ਵੇਲਾ ਚੇਤੇ ਆ ਗਿਆ। ਮੈਂ ਵੀ ਇਦਾਂ ਘੁੰਗਣੀਆਂ ਦਾ ਛਾਪਾ ਲਾਉਂਦਾ ਸੀ। ਤੇ ਪਿਤਾ ਸਾਈਂ ਇਹਦੇ ਉੱਤੇ ਅਗਲੀ ਬਖਸ਼ਿਸ਼ ਕਰਨ ਜਾ ਰਹੇ ਸੋਮੇ ਦੇ ਉੱਤੇ। ਕਿਹੜੀ ਬਖਸ਼ਿਸ਼? ਮਹਾਰਾਜ ਚੱਲ ਕੇ ਇਹਦੇ ਕੋਲ ਪਹੁੰਚੇ, ਸੋਮੇ ਦੇ ਕੋਲ। ਤੇ ਕੀ ਕਹਿੰਦੇ? ਕਹਿੰਦੇ ਬੱਚਿਆ ਤੇਰਾ ਨਾਂ ਕੀ ਹੈ? ਕਹਿੰਦਾ ਮਹਾਰਾਜ ਮੇਰਾ ਨਾਂ ਸੋਮਾ। ਮਹਾਰਾਜ ਹੁਣ ਮੌਜ ਵਿੱਚ ਆ ਗਿਆ ਦਾਤਾ। ਹੁਣ ਵੇਖੋ ਦਾਤੇ ਦਾ ਮੂਡ ਕਰ ਪਿਆ, ਮੈਂ ਸਿੱਖ ਦੀ ਝੋਲੀ ਭਰਨੀ ਭਰਨੀ ਹੈ। ਇਹਦੇ ਗੁਣ ਔਗਣ ਹੁਣ ਵੇਖਣੇ ਹੀ ਨਹੀਂ, ਇਹਦੇ ਗਰੀਬੀ ਦੇ ਮਾੜੇ ਕਰਮਾਂ ਦੇ ਚਿੱਠੇ ਪਾੜਨੇ ਹੀ ਪਾੜਨੇ ਨੇ, ਇਹਦੇ ਗੁਨਾਹ ਬਖਸ਼ਣੇ ਹੀ ਬਖਸ਼ਣੇ ਨੇ। ਤੇ ਸਿੱਖ ਦੱਸੋ ਭੱਜੇ ਕਿੱਥੇ? ਜੇ ਮੌਲਕ ਹੀ ਦਾਤਾਂ ਦੇਣ ਤੇ ਆ ਗਿਆ, ਜਿੰਨਾ ਮਰਜ਼ੀ ਭੱਜ ਲਵੇ ਭੱਜ ਨਹੀਂ ਸਕਦਾ। ਜੀ ਮਹਾਰਾਜ ਕਹਿੰਦੇ ਨਾਂ ਕੀ ਤੇਰਾ? ਕਹਿੰਦਾ ਜੀ ਮੇਰਾ ਨਾਂ ਸੋਮਾ। ਤੇ ਦੀਨ ਦੁਨੀਆ ਦੇ ਮਾਲਕ ਨੇ ਨਾ ਆਪਣਾ ਹੱਥ ਏਦਾਂ ਅੱਗੇ ਕਰਤਾ ਸੋਮੇ ਦੇ ਅੱਗੇ। ਕਹਿੰਦੇ ਸੋਮਿਆ ਇੱਕ ਗੱਲ ਕਹੀਏ? ਮਹਾਰਾਜ ਹੁਕਮ ਕਰੋ। ਜਿੰਨੀ ਵਟਕ ਕੀਤੀ ਸਾਰੀ ਵਟਕ ਸਾਡੀ ਤਲੀ ਤੇ ਧਰ ਦੇ। ਸਾਰੀ ਦੀ ਸਾਰੀ ਵਟਕ ਇੱਕ ਸਕਿੰਟ ਨਾ ਲਾਇਆ, ਮਹਾਰਾਜ ਦੀ ਤਲੀ ਤੇ ਧਰਤੀ। ਉਹ ਹੱਥ ਮਹਾਰਾਜ ਨੇ ਅੱਗੇ ਕੀਤਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਰਿਜ਼ਕ ਦਿੰਦਾ ਹੈ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਿਹਦੀ ਤਲੀ ਦੇ ਉੱਤੇ ਰਿੱਧੀਆਂ ਸਿੱਧੀਆਂ ਨਿਵਾਸ ਕਰਦੀਆਂ ਨੇ। ਉਹ ਹੱਥ ਅੱਗੇ ਕੀਤਾ ਜਿਹੜਾ ਹੱਥ ਪੱਥਰ ਨੂੰ ਵੀ ਲੱਗ ਜਾਵੇ ਪਿਘਲਾ ਕੇ ਮੋਮ ਕਰ ਦਿੰਦਾ ਹੈ। ਉਹ ਹੱਥ ਅੱਗੇ ਕੀਤਾ ਪਿਆਰਿਓ ਜਿਹੜਾ ਹੱਥ ਕਿਸੇ ਗੂੰਗੇ ਦੇ ਸਿਰ ਦੇ ਉੱਤੇ ਵੀ ਰੱਖ ਦਿੱਤਾ ਜਾਵੇ ਉਹ ਵੀ ਗੀਤਾ ਦੇ ਅਰਥ ਕਰ ਸਕਦਾ ਹੈ। 8ਵੇਂ ਪਾਤਸ਼ਾਹ ਚੌਥੇ ਪਾਤਸ਼ਾਹ ਕੋਈ ਫਰਕ ਥੋੜੀ ਹੈ। ਹੁਣ ਮਹਾਰਾਜ ਨੇ ਜਦੋਂ ਤਲੀ ਕੀਤੀ, ਇਹਨੇ ਇੱਕ ਸਕਿੰਟ ਨਾ ਲਾਇਆ, ਸਾਰੀ ਵਟਕ ਮਹਾਰਾਜ ਦੀ ਤਲੀ ਤੇ ਧਰਤੀ। ਮਹਾਰਾਜ ਚਲੇ ਗਏ। ਜਦੋਂ ਇੱਕ ਘਰ ਆਇਆ ਤੇ ਮਾਂ ਨੂੰ ਸਾਰੀ ਗੱਲ, ਜਿਵੇਂ ਛੋਟੇ ਬੱਚੇ ਸਾਰੀ ਰਿਪੋਰਟ ਦਿੰਦੇ ਆ ਨਾ ਵੱਡਿਆਂ ਨੂੰ ਆ ਕੇ, ਅੱਜ ਵੀ ਤੁਸੀਂ ਨੋਟ ਕਰੋ, ਬੱਚਾ ਸਕੂਲ ਜਾਵੇ, ਦੋਸਤਾਂ ਨਾਲ ਵੀ ਜਿਹੜੀ ਗੱਲਬਾਤ ਹੋਈ, ਟੀਚਰ ਨਾਲ ਕੁਝ ਵੀ ਗੱਲ, ਸਾਰੀ ਗੱਲ ਆ ਕੇ ਦੱਸ ਦੇਣਗੇ। ਇਦਾਂ ਮੈਨੂੰ ਮੈਡਮ ਨੇ ਕਿਹਾ, ਆਹ ਚੀਜ਼ ਹੋਈ ਆ, ਉਹ ਚੀਜ਼ ਹੋਈ, ਬੋਲੀ ਜਾਣਗੇ, ਸਾਰੀ ਗੱਲ ਦੱਸ ਦੇਣਗੇ। ਜਿੰਨਾ ਮਰਜ਼ੀ ਤੁਸੀਂ ਰੋਕ ਲਓ, ਉਹਨਾਂ ਨੇ ਬੋਲ ਕੇ ਸਭ ਦੱਸ ਦੇਣਾ। ਸੋਮੇ ਨੇ ਵੀ ਸਾਰਾ ਕੁਝ ਮਾਂ ਨੂੰ ਦੱਸਿਆ। ਮਾਂ ਏਦਾਂ ਗੁਰੂ ਰਾਮਦਾਸ ਆਏ, ਮਾਂ ਏਦਾਂ ਮੇਰੇ ਕੋਲੋਂ ਮੇਰਾ ਨਾਂ ਪੁੱਛਿਆ। ਮਾਂ ਜਦੋਂ ਨਾਂ ਪੁੱਛਿਆ, ਤਲੀ ਅੱਗੇ ਕੀਤੀ, ਮੈਨੂੰ ਕਹਿੰਦੇ ਸਾਰੀ ਵਟਕ ਦੇ। ਤੇ ਮਾਂ ਵਿੱਚੇ ਕਹਿੰਦੀ ਪੁੱਤ ਤੂੰ ਦਿੱਤੀ ਕਿ ਨਹੀਂ ਵਟਕ? ਕਹਿੰਦਾ ਮਾਂ ਮੈਂ ਤੇ ਉਸੇ ਵੇਲੇ ਸਾਰੀ ਵਟਕ ਦੇਤੀ। ਮਾਂ ਨੇ ਘੁੱਟ ਛਾਤੀ ਨਾਲ ਲਾ ਲਿਆ, ਦੋਵੇਂ ਹੱਥ ਰੱਖੇ ਸਿਰ ਦੇ ਉੱਤੇ ਤੇ ਕਹਿਣ ਲੱਗੀ, ਸ਼ਾਬਾਸ਼ ਪੁੱਤਰਾ ਤੇਰੇ, ਤੂੰ ਗੁਰੂ ਰਾਮਦਾਸ ਦੇ ਉੱਤੇ ਭਰੋਸਾ ਕੀਤਾ, ਉਹਨਾਂ ਦਾ ਬਚਨ ਕਮਾਇਆ, ਸਾਰੀ ਵਟਕ ਉਹਨਾਂ ਨੂੰ ਦਿੱਤੀ ਹੈ। ਉਹਨਾਂ ਨੇ ਬੜੀਆਂ ਸੀਸਾਂ ਦਿੱਤੀਆਂ ਤੇ ਨਾਲ ਇੱਕ ਬੈਟਰੀ ਚਾਰਜ ਕਰਤੀ। ਪੁੱਤਰਾ ਜੇ ਕੱਲ ਵੀ ਗੁਰੂ ਰਾਮਦਾਸ ਆਉਣ ਤੇ ਸਾਰੀ ਵਟਕ ਦੇ ਦੇਣੀ। ਹਾਂਜੀ ਵੇਖੋ, ਭਰੋਸੇ ਵਾਲੀ ਮਾਂ ਨੇ ਭਰੋਸਾ ਹੀ ਦੇਤਾ। ਉਹ ਰੱਬ ਨੇ ਗੁਰੂ ਰਾਮਦਾਸ, ਪਤਾ ਨਹੀਂ ਕੀ ਦੇਣਾ ਉਹਨੇ ਪੁੱਤ ਤੈਨੂੰ।
ਹਲਕੀ ਭਾਵਨਾ ਨਾ ਬਣਾਈ। ਉਹ ਤੇਰੇ ਕੋਲੋਂ ਵਟਕ ਲੈ ਰਹੇ ਨੇ, ਉਹ ਲੈ ਨਹੀਂ ਰਹੇ, ਤੇਰੀ ਝੋਲੀ ਵਿੱਚ ਕੁਝ ਨਾ ਕੁਝ ਦਾਤ ਪਾ ਰਹੇ ਨੇ, ਉਹ ਕੁਝ ਨਾ ਕੁਝ ਦੇ ਰਹੇ ਨੇ। ਵੇਖੋ ਸੱਚੀ ਗੱਲ ਹੈ, ਗੁਰੂ ਪਿਤਾ ਤੇ ਗੁਰੂ ਦੇ ਪਿਆਰੇ ਜੇ ਕਿਸੇ ਕੋਲੋਂ ਕੋਈ ਚੀਜ਼ ਦੀ ਮੰਗ ਵੀ ਕਰਦੇ, ਅਸਲ 'ਚ ਮੰਗਦੇ ਨਹੀਂ ਹੁੰਦੇ, ਦਿੰਦੇ ਹੀ ਹੁੰਦੇ ਨੇ। ਬਾਬਾ ਰਣ ਸਿੰਘ ਸਾਹਿਬ ਨੇ ਸੰਤ ਸੁਜਾਨ ਸਿੰਘ ਜੀ ਨੂੰ ਕਈ ਵਾਰੀ ਕਹਿਣਾ, ਸੁਜਾਨ ਸਿੰਘ ਫਲਾਣੀ ਥਾਂ ਤੇ ਕੀਰਤਨ ਕਰਨ ਨਹੀਂ ਜਾਣਾ, ਸਾਡਾ ਦਿਲ ਕਰਦਾ 3-4 ਦਿਨ ਤੂੰ ਸਾਡੇ ਕੋਲ ਰਹਿ ਕੇ ਸਾਨੂੰ ਕੀਰਤਨ ਸੁਣਾ, ਸਾਡੇ ਕੋਲ ਹੀ ਰਹਿਣਾ, ਐਵੇਂ ਕਦੀ ਕਿੱਧਰ ਭੱਜਣਾ ਕਦੀ ਕਿੱਧਰ ਨਹੀਂ, 5 ਦਿਨ ਹੁਣ ਸਾਡੇ ਕੋਲ ਟਿਕਾ ਕਰ ਲੈ, ਸਾਨੂੰ ਕੀਰਤਨ ਸੁਣਾ। ਤੇ ਜਦੋਂ ਸੰਤ ਸੁਜਾਨ ਸਿੰਘ ਜੀ ਨੇ ਕੀਰਤਨ ਦੀ ਸ਼ੈਬਰ ਲਾਉਣੀ, ਬੜਾ ਮਾਹੌਲ ਵੱਜਣਾ, ਕਿਉਂਕਿ ਰਸਨਾ 'ਚ ਰਸ ਸੀ। ਜਿਹੜਾ ਕੀਰਤਨ ਸੁਣਦਾ ਸੀ ਦੀਵਾਨਾ ਬਣ ਜਾਂਦਾ ਸੀ। ਕਮਾਈ ਵੀ ਸੀ ਤੇ ਸੱਚੀ ਗੱਲ ਕਮਾਈ ਵਾਲੇ ਦਾ ਹੱਥ ਵੀ ਸੀ। ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਕਮਾਈ ਦੇ ਨਾਲ ਨਾਲ, ਜੇ ਕਮਾਈ ਵਾਲੇ ਦਾ ਹੱਥ ਵੀ ਹੋਵੇ। ਤੇ ਜਦੋਂ ਸੰਤ ਸੁਜਾਨ ਸਿੰਘ ਜੀ ਨੇ ਰੰਗ ਬੰਨਣਾ, ਬੜਾ ਆਸ਼ਸ਼ ਕਰ ਉੱਠਣਾ ਮਾਹੌਲ। ਤੇ ਸੰਤ ਸੁਜਾਨ ਸਿੰਘ ਜੀ ਨੂੰ ਬਾਬਾ ਆਨੰਦ ਸਿੰਘ ਜੀ ਨੇ ਪਿਆਰ ਦੇ ਵਿੱਚ ਕਈ ਵਾਰੀ ਕਹਿਣਾ, ਕਹਿੰਦੇ ਸੁਜਾਨਿਆ ਆਪਣੇ ਅੰਦਰ ਇਹ ਚੀਜ਼ ਨਾ ਸੋਚੀ ਅਸੀਂ ਤੇਰੇ ਕੋਲੋਂ ਇਹ ਸਮਾਂ ਮੰਗਿਆ, ਨਾ ਸੋਚੀ ਅਸੀਂ ਤੇਰੇ ਕੋਲੋਂ ਸਮਾਂ ਮੰਗਿਆ। ਪਿਆਰਿਆ ਤੇਰੇ ਕੋਲੋਂ ਸਮਾਂ ਮੰਗਿਆ ਨਹੀਂ, ਧਿਆਨ ਨਾਲ ਸੋਚੀ ਤੈਨੂੰ ਅਸੀਂ ਸਮਾਂ ਦਿੱਤਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਆਨੰਦ ਸਿੰਘ ਦੇ ਕੋਲ ਬਹਿਣਾ ਬੜੀ ਵੱਡੀ ਗੱਲ ਸੀ। ਕਹਿੰਦੇ ਸਮਾਂ ਮੰਗਿਆ ਨਹੀਂ, ਸਮਾਂ ਦਿੱਤਾ ਹੈ ਤੈਨੂੰ। ਕਿਤੇ ਕਿਸੇ ਗੱਲ ਦਾ ਦਮ ਨਾ ਮਾਰੀ ਕਿ ਮੈਨੂੰ ਬਾਬਾ ਆਨੰਦ ਸਿੰਘ ਨੇ ਕਿਹਾ ਕਿਤੇ ਹੋਰ ਨਹੀਂ ਜਾਣਾ, ਉਹ ਸਮਾਂ ਲਿੱਤਾ ਨਹੀਂ, ਤੈਨੂੰ ਸਮਾਂ ਦਿੱਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮਾਂ ਵੀ ਇਹੋ ਹੀ ਕਹਿੰਦੀ ਸੋਮੇ ਨੂੰ, ਉਹ ਪੁੱਤਰਾ ਗੁਰੂ ਰਾਮਦਾਸ ਲੈਣ ਨਹੀਂ ਦਾਤਾਂ ਦੇਣ ਆਉਂਦੇ, ਕੱਲ ਆਉਣਗੇ ਸਾਰੀ ਵਟਕ ਦੇ ਦੇਵੇ। ਅਗਲਾ ਦਿਨ ਚੜਿਆ, ਮੈਂ ਗੱਲ ਛੋਟੀ ਕਰ, ਮਹਾਰਾਜ ਆਏ, ਉਸੇ ਤਰ੍ਹਾਂ ਮਹਾਰਾਜ ਕਹਿੰਦੇ ਕਿੰਨੀ ਵਟਕ, ਮਹਾਰਾਜ ਇੰਨੀ ਵਟਕ, ਸਾਰੀ ਤਲੀ ਤੇ ਧਰ ਦਿੱਤੀ, ਸਾਰੀ ਤਲੀ ਤੇ ਧਰਤੀ। ਮਾਂ ਨੇ ਫਿਰ ਅਸੀਸਾਂ ਦਿੱਤੀਆਂ ਤੇ ਅੱਜ ਮਾਂ ਨੇ ਇੱਕ ਪਿਆਰ ਦੀ ਪੌੜੀ ਹੋਰ ਚੜਾਤਾ। ਪੁੱਤਰ ਕੱਲ ਗੁਰੂ ਰਾਮਦਾਸ ਆਉਣਗੇ, ਵਟਕ ਦੇਵੀਂ, ਵੱਡੇ ਦਾਤੇ ਵੱਡੇ ਰੁਝੇਵੇਂ ਨੇ, ਤੇ ਜੇ ਕਿਤੇ ਨਾ ਨਾ ਆਏ ਆਪ ਵਟਕ ਦੇਣ ਜਾਵੇਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੁਦਰਤੀ ਹੋਇਆ ਅਗਲੇ ਦਿਨ ਇਦਾਂ ਹੀ, ਮਹਾਰਾਜ ਨਹੀਂ ਆਏ, ਸਾਹਿਬ ਨਹੀਂ ਆਏ। ਹੁਣ ਮਾਂ ਨੇ ਉਹ ਬੈਟਰੀ ਚਾਰਜ ਕੀਤੀ ਸੀ, ਸਤਿਗੁਰੂ ਤੇ ਨਹੀਂ ਆਏ, ਇਹਨੇ ਸਾਰਾ ਛਾਪਾ ਸੰਭਾਲਿਆ। ਸ਼ਾਮ ਦਾ ਵੇਲਾ ਤੇ ਮਹਾਰਾਜ ਦੇ ਦਰਸ਼ਨਾਂ ਵਾਸਤੇ ਅੰਦਰ ਚਲਿਆ ਗਿਆ। 2 ਲਾਈਨਾਂ ਲਾਉਂਦੇ ਸੀ ਸਤਿਗੁਰੂ। ਇੱਕ ਲਾਈਨ ਬਾਬਾ ਬੁੱਢਾ ਸਾਹਿਬ ਜੀ, ਜਿਹੜੇ ਦਿਹਾੜੀ ਤੇ ਮਿਸਤਰੀ ਮਜ਼ਦੂਰ ਇਹ ਸਾਰੇ ਲੱਗੇ ਹੁੰਦੇ ਸੀ, ਉਹਨਾਂ ਨੂੰ ਦਿਹਾੜੀ ਦਿੰਦੇ ਸੀ, ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਸੀ। ਤੇ ਇੱਕ ਲਾਈਨ ਉਹਨਾਂ ਦੀ ਲਾਉਂਦੇ ਸੀ ਜਿਹੜੇ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਸੀ। ਮਹਾਰਾਜ ਉਹਨਾਂ ਨੂੰ ਆਪ ਬਖਸ਼ਿਸ਼ਾਂ ਦਿੰਦੇ ਸੀ। ਹੁਣ ਬਾਬਾ ਬੁੱਢਾ ਜੀ ਦੇ ਕੋਲੋਂ ਮਾਇਆ ਵਾਲਿਆਂ ਨੂੰ ਦਵਾਉਣੀ ਮਾਇਆ, ਉਹ ਵੀ ਛੋਟੀ ਗੱਲ ਨਹੀਂ, ਕੱਲੀ ਮਾਇਆ ਨਹੀਂ, ਭਗਤ ਪਿਆਰੇ ਦੀ ਅਸੀਸ ਦਵਾਉਣੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਭਗਤ ਦੀ ਅਸੀਸ ਮਿਲਣੀ ਕੋਈ ਛੋਟੀ ਗੱਲ ਥੋੜੀ ਹੁੰਦੀ। ਭਗਤਾਂ ਦੇ ਦਰਸ਼ਨਾਂ ਵਾਸਤੇ ਕਿਵੇਂ ਅਸੀਂ ਤਰਸਦੇ ਹਾਂ, ਬਾਬਾ ਦੀਪ ਸਿੰਘ ਦੇ ਦਰਸ਼ਨਾਂ ਵਾਸਤੇ, ਬਾਬਾ ਬੁੱਢਾ ਸਾਹਿਬ ਦੇ ਦਰਸ਼ਨ, ਕੋਈ ਛੋਟੀ ਗੱਲ ਨਹੀਂ। ਬਾਬਾ ਬੁੱਢਾ ਸਾਹਿਬ ਨੇ ਉਹਨਾਂ ਨੂੰ ਅਸੀਸਾਂ ਦੇਣੀਆਂ, ਨਾਲ ਮਾਇਆ ਦੇਣੀ, ਤੇ ਇੱਧਰ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਸੰਗਤਾਂ ਨੂੰ ਪ੍ਰਸ਼ਾਦ ਦੇਣਾ, ਆਪਣੀ ਰਸਨਾ ਤੋਂ ਅਸੀਸਾਂ ਦੇਣੀਆਂ। 2 ਲਾਈਨਾਂ ਲੱਗਦੀਆਂ ਸੀ। ਹੁਣ ਦੋਵੇਂ ਲਾਈਨਾਂ ਨੂੰ ਚੀਰਦਾ ਹੋਇਆ ਨਾ ਸੋਮਾ ਅੱਗੇ ਪਹੁੰਚ ਗਿਆ। ਛੋਟੀ ਜੀ ਉਮਰ ਹੈ ਤੇ ਮਹਾਰਾਜ ਨੂੰ ਸਭ ਤੋਂ ਮੋਹਰੇ ਜਾ ਕੇ ਪਤਾ ਕੀ ਕਹਿੰਦਾ, ਕਹਿੰਦਾ ਸਤਿਗੁਰੂ ਅੱਜ ਤੁਸੀਂ ਮਾਇਆ ਲੈਣ ਨਹੀਂ ਆਏ, ਮੈਂ ਤੁਹਾਨੂੰ ਮਾਇਆ ਦੇਣ ਆ ਗਿਆ ਜੀ। ਮਹਾਰਾਜ ਇਹਦੇ ਭੋਲੇ ਭਾਵ ਵੱਲ ਵੇਖਦੇ ਤੇ ਮਹਾਰਾਜ ਨੇ ਫਿਰ ਤਲੀ ਅੱਗੇ ਕਰਤੀ, ਪੁੱਤਰਾ ਲਿਆ ਕਿੰਨੀ ਵਟਕ ਹੈ। ਹੁਣ ਜਿੰਨੀ ਵਟਕ ਸੀ ਸਾਰੀ ਮਹਾਰਾਜ ਦੀ ਤਲੀ ਤੇ ਧਰੀ ਤੇ ਸਤਿਗੁਰੂ ਕਹਿੰਦੇ ਸੋਮਿਆ ਤੇਰੀ ਵਟਕ ਦਿਨੋਂ ਦਿਨ ਘਟਦੀ ਕਿਉਂ ਜਾ ਰਹੀ?
ਦਿਨੋਂ ਦਿਨ ਘਟਦੀ ਕਿਉਂ ਜਾ ਰਹੀ? ਪਹਿਲੇ ਦਿਨ 1 ਰੁਪਈਆ, ਦੂਜੇ ਦਿਨ 12 ਆਨੇ, ਅੱਜ ਹੋਰ ਘਟ ਗਈ ਹੈ ਕਿਉਂ? ਕਹਿੰਦਾ ਮਹਾਰਾਜ ਤਾਂ ਵਟਕ ਘਟਦੀ ਜਾ ਰਹੀ, ਮੈਂ ਗਰੀਬ ਜੋ ਹੋਇਆ। ਸਾਰੀ ਵਟਕ ਆਪ ਜੀ ਲੈ ਜਾਂਦੇ। ਅਗਲੇ ਦਿਨ ਕੋਈ ਇੰਨਾ ਰਾਸ਼ਨ ਆਉਂਦਾ ਨਹੀਂ, ਸ਼ਾਬਾ ਜਿੰਨਾ ਭਰਿਆ ਹੁੰਦਾ ਪਹਿਲੇ ਦਿਨ, ਅਗਲੇ ਦਿਨ ਮਾਇਆ ਘੱਟ ਹੋਣ ਕਰਕੇ ਉਹਨਾਂ ਰਾਸ਼ਨ ਆਉਂਦਾ ਨਹੀਂ, ਓਨੀ ਉਹ ਜੋ ਮੇਰੀ ਦੁਕਾਨਦਾਰੀ ਚੱਲਦੀ ਨਹੀਂ, ਮੈਂ ਗਰੀਬ ਜੋ ਹੋਇਆ, ਮੁਨਾਫਾ ਮੈਨੂੰ ਕੋਈ ਹੁੰਦਾ ਨਹੀਂ। ਮਹਾਰਾਜ ਕਹਿੰਦੇ ਤੇਰੀ ਵਟਕ ਘਟਦੀ ਕਿਉਂ ਜਾ ਰਹੀ? ਕਹਿੰਦਾ ਮਹਾਰਾਜ ਮੈਂ ਗਰੀਬ ਜੋ ਹੋਇਆ। ਤੇ ਮਹਾਰਾਜ ਪਤਾ ਕੀ ਕਹਿੰਦੇ? ਕਹਿੰਦੇ ਸੋਮਿਆ ਤੂੰ ਗਰੀਬ ਨਹੀਂ, ਤੂੰ ਤੇ ਸ਼ਾਹ ਹੈ। ਤੂੰ ਗਰੀਬ ਨਹੀਂ, ਤੂੰ ਸ਼ਾਹ ਹੈ, ਸ਼ਾਹ। ਕਹਿੰਦਾ ਮਹਾਰਾਜ ਮੈਂ ਗਰੀਬ। ਮਹਾਰਾਜ ਕਹਿੰਦੇ ਤੂੰ ਸ਼ਾਹ ਹੈ। ਹੁਣ 1 ਵਾਰੀ ਕਿਹਾ, 2 ਵਾਰੀ ਕਿ 3 ਵਾਰੀ ਤੇ ਗੁਰੂ ਜਾਣਿਆ, ਪਰ ਮੈਨੂੰ ਏਦਾਂ ਲੱਗਦਾ ਹੈ ਮਹਾਰਾਜ ਨੇ ਜਦੋਂ ਆਪਣੀ ਰਸਨਾ ਤੋਂ ਇਹ ਬਚਨ ਕੀਤਾ ਨਾ, ਤੂੰ ਗਰੀਬ ਨਹੀਂ ਤੂੰ ਸ਼ਾਹ ਹੈ, ਉਸੇ ਵੇਲੇ ਹੀ ਇੱਕੋ ਵਾਰੀ ਬਚਨ ਕਰਨ ਦਾ ਸਦਕਾ ਇਹਦੇ ਜਨਮਾਂ ਜਨਮਾਂ ਦੀ ਗਰੀਬੀ ਦੇ ਬੰਧਨ ਕੱਟ ਦਿੱਤੇ। ਕਿਉਂਕਿ ਰੱਬ ਨੇ ਆਪਣੇ ਮੂੰਹੋਂ ਕਹਿਤਾ ਤੂੰ ਸ਼ਾਹ ਹੈ। ਰੱਬ ਨੇ, ਉਹ ਗੁਰੂ ਪਿਤਾ ਤੇ ਗੁਰੂ ਦੇ ਪਿਆਰੇ ਸਹਿਜੇ ਵੀ ਜੋ ਬਚਨ ਕਰਦੇ ਨਾ, ਸਹਿਜੇ ਵੀ ਉਹ ਬਚਨ ਪੁੱਗਦਾ ਹੀ ਪੁੱਗਦਾ, ਜੋ ਮਰਜ਼ੀ ਹੋ ਜਾਏ ਉਹਨੇ ਪੁੱਗਣਾ ਹੀ ਪੁੱਗਣਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਕਹਿੰਦੇ ਤੂੰ ਸ਼ਾਹ ਹੈ। ਕਹਿੰਦਾ ਮੈਂ ਗਰੀਬ। ਮਹਾਰਾਜ ਕਹਿੰਦੇ ਹੁਣ ਇਹਦੇ ਮੂੰਹੋਂ ਕਢਵਾਉਣਾ ਹੈ। ਸੋਮਿਆ ਇੱਕ ਗੱਲ ਦੱਸ, ਜਿਹੜਾ ਕਿਸੇ ਨੂੰ ਮਾਇਆ ਦੇਵੇ ਉਹ ਸ਼ਾਹ ਕਿ ਜਿਹੜਾ ਲੈਵੇ ਉਹ ਸ਼ਾਹ? ਮਹਾਰਾਜ ਜਿਹੜਾ ਕਿਸੇ ਨੂੰ ਮਾਇਆ ਦਿੰਦਾ ਉਹ ਸ਼ਾਹ ਹੁੰਦਾ। ਸੋਮਿਆ ਦੱਸ ਤੂੰ ਸਾਨੂੰ ਮਾਇਆ ਦਿੱਤੀ ਕਿ ਅਸੀਂ ਤੈਨੂੰ ਮਾਇਆ ਦਿੱਤੀ? ਮਹਾਰਾਜ ਮੈਂ ਤੁਹਾਨੂੰ ਮਾਇਆ ਦਿੱਤੀ। ਇਹ ਕੋਈ ਹਉਮੈ ਵਾਲੀ ਮੈਂ ਨਹੀਂ, ਇਹ ਪਿਆਰ ਵਾਲੀ ਮੈਂ, ਭਰੋਸੇ ਵਾਲੀ ਮੈਂ ਹੈ ਜੀ। ਇਹ ਭਰੋਸੇ ਵਾਲੇ ਸ਼ਬਦ ਨੇ। ਵੇਖੋ ਜਦੋਂ ਪਿਆਰ ਆ ਗਿਆ, ਭਰੋਸਾ ਆ ਗਿਆ, ਤੇ ਬਾਣੀ ਦੇ ਵਿੱਚ ਸਤਿਗੁਰੂ ਕਹਿੰਦੇ ਨਾ ਹੋ ਭੁੱਲੀ, ਨਾ ਹੋ ਚੁੱਕੀ। ਮੈਂ ਗਲਤੀ ਨਹੀਂ ਕੋਈ ਕੀਤੀ। ਇਹ ਵੀ ਅਵਸਥਾ ਹੁੰਦੀ। ਕਿਤੇ ਤੇ ਕਿਹਾ ਜਾ ਰਿਹਾ ਜੇ ਭੁੱਲੀ ਜੇ ਚੁੱਕੀ ਸਾਈਂ ਧੀ ਤਖਿੰਜੀ ਕਾਢੀ ਆ। ਕਿਤੇ ਕਿਹਾ ਜਾਂਦਾ ਨਾ ਹੋ ਭੁੱਲੀ ਨਾ ਹੋ ਚੁੱਕੀ, ਜੋ ਕੁਝ ਕੀਤਾ ਤੇਰੇ ਹੁਕਮ 'ਚ ਕੀਤਾ, ਤੇ ਫਿਰ ਮੈਂ ਗਲਤੀ ਕਾਹਦੀ ਕੀਤੀ? ਮੈਂ ਕਦਮ ਵੀ ਪੁੱਟਿਆ ਤੇਰੇ ਹੁਕਮ 'ਚ ਪੁੱਟਿਆ। ਮੈਂ ਦਿੱਤਾ ਹੀ ਤੈਨੂੰ ਸਭ ਕੁਝ ਹੋਇਆ, ਸਰੰਡਰ ਹੀ ਸਭ ਕੁਝ ਕੀਤਾ, ਤੇ ਫਿਰ ਗੁਣ ਵੀ ਮੇਰਾ ਨਹੀਂ, ਔਗਣ ਵੀ ਮੇਰਾ ਨਹੀਂ। ਗੁਣ ਵੀ ਤੇਰੇ ਤੇ ਮੇਰੇ ਕੀਤੇ ਔਗਣ ਵੀ ਤੇਰੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਕੋਈ ਹਉਮੈ ਵਾਲੀ ਮੈਂ ਨਹੀਂ ਕਿ ਮੈਂ ਤੁਹਾਨੂੰ ਮਾਇਆ ਦਿੱਤੀ। ਇਹ ਤੇ ਪਿਆਰ ਵਾਲੀ ਮੈਂ, ਜਿਸ ਮੈਂ ਦੇ ਵਿੱਚ ਕਿਹਾ ਜਾਂਦਾ ਤੂੰ ਮੇਰਾ ਪਿਤਾ। ਦੇਖੋ ਅਸੀਂ ਵੱਡਿਆਂ ਨੂੰ ਮਾਣ ਕਿਵੇਂ ਦਿੰਦੇ ਜੀ? ਤੁਸੀਂ ਇੱਥੇ ਆ ਜਾਓ ਜੀ, ਤੁਸੀਂ ਇੱਥੇ ਬੈਠੋ ਜੀ, ਤੁਹਾਡਾ ਬੜਾ ਸਤਿਕਾਰ ਹੈ, ਤੁਸੀਂ ਕਰਕੇ ਬੁਲਾਉਂਦੇ। ਪਰ ਜਦੋਂ ਪਿਆਰ ਦੀ ਹੱਦ ਟੱਪ ਜਾਂਦੀ ਹੈ ਨਾ, ਫਿਰ ਤੁਸੀਂ ਤੋਂ ਬੰਦਾ ਤੂੰ ਤੇ ਆ ਜਾਂਦਾ ਹੈ। ਮਹਾਰਾਜ ਤੂੰ ਮੇਰਾ ਪਿਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਹੁਣ ਤੁਹਾਡੀ ਆਪਣੇ ਦੋਸਤ ਨਾਲ ਬਾਹਲੀ ਜ਼ਿਆਦਾ ਯਾਰੀ ਹੋਵੇ, ਕਦੀ ਕਹਿੰਦੇ ਹੋ ਬਈ ਤੁਸੀਂ ਇੱਥੇ ਬੈਠੋ ਜੀ, ਤੁਸੀਂ ਮੇਰੀ ਗੱਲ ਕਿਉਂ ਨਹੀਂ ਮੰਨਦੇ? ਫਿਰ ਤੇ ਤੂੰ ਹੀ ਚੱਲਦਾ ਬਈ ਤੂੰ ਏਦਾਂ ਕਿਉਂ ਨਹੀਂ ਕੀਤਾ, ਮੇਰੀ ਗੱਲ ਕਿਉਂ ਨਹੀਂ ਮੰਨਦਾ, ਮੈਂ ਏਦਾਂ ਕਿਹਾ ਸੀ ਆਹ ਕਿਉਂ ਨਹੀਂ ਕਰਦਾ। ਜਦੋਂ ਪ੍ਰੇਮ ਦੀਆਂ ਹੱਦਾਂ ਟੱਪਦੀਆਂ ਨਾ, ਫਿਰ ਤੇ ਪਿਆਰ ਵਾਲੇ ਵੀ ਇਹੋ ਹੀ ਕਹਿ ਦਿੰਦੇ ਨੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ। ਤੁਸੀਂ ਮੇਰੇ ਰਾਖੇ ਨਹੀਂ, ਮਤਲਬ ਉਹ ਹੀ ਹੈ ਕਹਿਣ ਦਾ, ਤੁਸੀਂ ਮੇਰੇ ਰਾਖੇ। ਪਰ ਪ੍ਰੇਮ ਦੇ ਵਿੱਚ ਤੂੰ ਕਿਹਾ ਵੀ ਪ੍ਰਵਾਨ ਹੋ ਜਾਂਦਾ ਹੈ। ਇਹ ਤੇ ਉਹ ਘਰ ਹੈ ਜਿੱਥੇ ਪ੍ਰੇਮ ਦੇ ਵਿੱਚ ਕੋਈ ਮਰਾ ਵੀ ਕਹਿੰਦਾ ਨਾ, ਮਰਾ ਉਹ ਵੀ ਰਾਮ ਹੀ ਗਿਣਿਆ ਜਾਂਦਾ ਹੈ। ਇਹ ਉਹ ਘਰ ਹੈ ਜਿਸ ਘਰ ਦੇ ਵਿੱਚ ਜੇ ਕਿਹਾ ਜਾਂਦਾ ਹੈ ਨਾ, ਮਹਾਰਾਜ ਤੂੰ ਪਾਪੀ ਮੈਂ ਬਖਸ਼ਣਹਾਰ,
सतवें पातशाह वेले बीबी भोले पंच कही जाती, कहना तो मैं पापी तू बख्शणहार, वो कही जाती महाराज तू पापी मैं बख्शणहार, तू पापी मैं बख्शणहार। सिख कहते महाराज ये की कही जाती, महाराज कहते एदी जुबान ना वेखो, एदा भोलापन वेखो, एदे अंदरला प्यार वेखो। जुबान तो जो मर्जी बोल रही पर एक खरी है, कह हो ही रही है मैं पापी तू बख्शणहार है जी। धन गुरु रामदास जी, धन गुरु रामदास जी, धन गुरु रामदास जी, धन गुरु रामदास जी। असी ते उतली क्रिया वेखदे आ, इन्हें इदां करता उन्हें इदां करता, वो ते इदां बोलदा वे इदां, ओ हौमे नहीं कई बारी अंदर प्रेम भरिया हुंदा है, प्रेम दा घड़ा नक्को नक कई बारी भरिया हुंदा है, ते उस प्रेम विच भोले भाव च कई गल्लां कर देंदा, मैं इत्थे गया मैं उत्थे गया, असल च मैं नहीं कह रहा हुंदा, कह हो ही रहा हुंदा तेरी कृपा नाल, बस बोलना च नहीं आउंदा कई बारी, पर तू वही गल नोट कर ली कि ये बोलदा नहीं इदां, ओ नहीं भोलिया अंदरला सिस्टम वेख, इहदा अंदर कित्थे खलोता है। हुण महाराज कहंदे तू मैनू माया दित्ती कि असी, पर मैं तुहानू माया दित्ती। सोमिया दस फिर शाह कौन होया? भोले पंच कहंदा महाराज शाह ते मैं ही होया ना। महाराज ने घुट छाती नाल लाया, छाती नाल ला के दोवें हत्थ रखे सिर दे उत्ते, ते मुखों बचन पता की कीता, कहंदे भाई सोमा शाह, शावां दा शाह बेपरवाह। आखो धन गुरु रामदास जी, धन गुरु रामदास जी। सोमिया तू शाह नहीं, तू शावां दा शाह है, कई शाह तेरे अधीन चलणगे। भाई सोमा शाह, शावां दा शाह बेपरवाह, तेरे अंदर बेपरवाही भी होएगी, बेपरवाही है जी। हुण तुसी सियाणे हो, अज शाह वेखे होणगे तुसी, शावां दे शाह भी बड़े होणगे, बेपरवाह भी बड़े होणगे, पर जिहड़ी अगली गल गुरु रामदास ने दित्ती ना, कितों नहीं लभदी। अज जिहड़ा शाह है हो सकदा कल आउण वाले समय च कखां च रुल जावे, कोई गारंटी नहीं, कोई गारंटी नहीं, पर महाराज ने अगली बख्शिश जिहड़ी देती है गुरु रामदास ही दे सकदे ने। कहंदे भाई सोमा शावां दा शाह बेपरवाह, ते अगों बचन कीता सोमिया ए जेड़ा वारे ना तेरियां कुल्लां तक चलेगा। बोले सोनिहाल सत श्री अकाल। अज भी भाई सोमे शाह दी कुल दे विचों महापुरख मौजूद ने, दिल्ली भी, पाणीपत भी, रोहतक भी, बहुत सारियां थावां ते इन्हां दी कुल चलदी आ रही, ते सारियां संगतां इहो ही कहंदियां ने शाह जी। आखो धन गुरु रामदास जी, धन गुरु रामदास। गुरु रामदास जी दा वर अज भी उसे तरह बरकरार। मेरे कहण दा इशारा, जिन्हां ने टेक पक्की कीती, भरोसा कर लिया ना, भरोसा महाराज दे उत्ते। नहीं तो यह भी तो कह सकदा सी महाराज मैं गरीब, मैं तुहानू क्यों दवां वटक सारी, चलो थोड़ी जी दे देना, थोड़ी आप रख लेना, या दसवंध दे देना है जी, ਜਾਂ ਇੰਨੇ ਹਿੱਸੇ ਦੇ ਦੇਣਾ, ਅੱਧੀ ਦੇ ਦੇਣਾ, ਅੱਧੀ ਰੱਖਣਾ, 25 ਪੈਸੇ ਦੇ ਦੇਣਾ, 75 ਰੱਖ ਲੈਣਾ, ਜਾਂ 75 ਦੇ ਕੇ 25 ਰੱਖ ਲੈਣਾ। ਨਹੀਂ, ਜਦੋਂ ਭਰੋਸਾ ਕੀਤਾ ਨਾ, ਇਹ ਨਹੀਂ ਸੋਚਿਆ ਕਿ ਮੈਨੂੰ 3-4 ਦਿਨ ਔਖੇ ਹੋਣਾ ਪੈ ਜਾਏਗਾ, ਗਰੀਬੀ ਬੜੀ ਹੈ ਘਰ ਵਿੱਚ, ਕਿਵੇਂ ਚੱਲੇਗਾ, ਕੀ ਮੈਂ ਕਿਵੇਂ ਕਿੱਦਾਂ, ਇਹ ਸਾਰੀਆਂ ਗੱਲਾਂ ਮੁਕਾ ਕੇ ਬਸ ਭਰੋਸਾ ਕਰ ਲਿਆ। ਭਰੋਸਾ ਇਹ ਕਿਵੇਂ ਹੋ ਸਕਦਾ ਮਹਾਰਾਜ, ਸਾਰੀ ਵਟਕ ਦੇਵਾਂ, ਮੈਂ ਤੇ ਭੁੱਖਾ ਮਰ ਜਾਗਾ। ਮਾਂ ਨੇ ਜਿਹੜੀ ਬੈਟਰੀ ਚਾਰਜ ਕੀਤੀ ਸੀ ਨਾ, ਉਹ ਜਿਹੜਾ ਗੁਰੂ ਰਾਮਦਾਸ ਤੇਰੇ ਕੋਲੋਂ ਲੈਣ ਆ ਰਿਹਾ, ਲੈਣ ਨਹੀਂ ਤੈਨੂੰ ਦੇਣ ਆ ਰਿਹਾ, ਉਹਨੇ ਭੁੱਖੇ ਨਹੀਂ ਮਰਨ ਦੇਣਾ, ਇਹੋ ਜੀ ਨਜ਼ਰ ਕਰ ਦੇਣੀ ਹੈ, ਤੂੰ ਝੋਲੀਆਂ ਭਰਨ ਵਾਲਾ ਬਣ ਜਾਣਾ ਹੀ। ਤੇ ਉਸ ਭਰੋਸੇ ਨੇ ਫਿਰ ਬਖਸ਼ਿਸ਼ਾਂ ਵਰਤਾਈਆਂ ਵੀ। मेरे कहण दा इशारा समझो जी, जिन्हां दा असीं आगमन दिन मना रहे हैं, बस लोड़ है उहदे अगे अपना आप सरंडर करन दी, अपना आप उहनूं देण दी। असीं एक चीज़ देनी, अपना मन, अपना आप, बाकी ते सारियां चीज़ां उहने बख्श देणियां ने। गुरु मेहर करे, बख्शिश करे,
समाप्ति का समा हो रहा है। आनंद साहब का पाठ आपां करना है। गुरु किरपा करे अज अमृत वेले दे समागमां दे विच लंगरां दे विच जो बाबा दीप सिंह जी का हाल सरां जी दे प्रवान पारक सब उसारियां चल रही, उन्होंने उसारियां विच देगां विच जेड़े जेड़े प्रेमियां ने हाजरियां लाइयां, सिर्फ 1 मिनट नाम बोल के हाजरी तुसी फिर जकारा ला के उन्हां दी चढ़दी कला, उन्हां दे घरां च बरकत पवे, सुख शांति गुरसिੱਖੀ जीवन आवे, आपसी प्रेम प्यार बने, रुके कम चलन। ये तुसी जकारा ला के फिर अरदास करनी। अमरजीत कौर जी अंबाले तो, गुरदित सिंह जी अमेरिका तो, गुरकीर्तन सिंह बाबा बकाला साहब तो, हरबंस सिंह अलवर तो, रणजीत कौर बरलीन कौर जी, रविंदर सिंह जी जम्मू तो, रजिंदर कौर धारीवाल तो, कुलदीप सिंह जम्मू, जसबीर सिंह अरोड़ा फ्रूट कंपनी संगरूर, सतबीर सिंह टोरंटो कैनेडा तो। ये सारे प्रेमियां ने जो अज दे समागम विच लंगरां विच देगां विच उसारियां विच हिस्सा पाया, ला दिओ कि जकारा। गुरु रामदास जी सब नूं चढ़दियां कलां विच करन, मेरा करन। वाहिगुरु जी का खालसा, वाहिगुरु जी की फतेह। वाहिगुरु जी का खालसा, वाहिगुरु जी की फतेह। धन गुरु रामदास जी, धन बाबा दीप सिंह जी साध संगत जी, तुहाडे लई खुशी दी गल है। हुण हर ऐतवार नूं सवेरे 10 वजे तो शामी 4 वजे तक बाबा दीप सिंह जी दे घर बाबा दीप सिंह चैरीटेबल ट्रस्ट राम तीरथ रोड श्री अमृतसर साहिब विखे चुपहरा जप तप समागम हुंदा है। और किवें बाबा दीप सिंह जी एक दे नाल वरतन लग पे ने। अगे महीने 'च एक बारी असीं चुपहरा करदे सां, हर महीने की 27 तरीक नूं। वो 27 वाला चुपहरा भी होया करेगा, पर हुण 4 चुपहरे होर नाल बापू दीप सिंह जी ने साडी झोली 'च पाते। मान लो अगे कोई एक चुपहरा करदा सी, अपने मन 'च रखदा सी कि मैं 5 चुपहरियां दी हाज़री भरनी, ते 5 महीने लगदे सी। हुण महाराज जी दी किरपा दे नाल जेड़ी अरदास 5 महीनिਆਂ ਦੇ ਵਿੱਚ कबूल, वो 5 ਹਫ਼ਤਿਆਂ ਦੇ ਵਿੱਚ ਕੰਮ हो जाना। और बाबा दीप सिंह जी ਤੁਹਾਨੂੰ ਸਭ ਨੂੰ ਪਤਾ ਹੈ, ਜਦੋਂ ਤੁਸੀਂ बजवीं भगती करते हो, जदों चौंकड़े मार के बहिंदे हो महाराज जी की मेहर दे नाल, और चुपहरा जप तप समागम दे विच जदों 5 जपजी साहिब जी के पाठ, 2 चौपाई साहिब जी के पाठ, 1 सुखमनी साहिब जी का पाठ, और जदों बजवीं भगती करते हो ना, तुहाडी बजवीं भगती का सदका हुंदा की है, तुसी चुपहरे कटदे हो, बाबा दीप सिंह जी तुहाडे घरां विच पहुँच के एक एक दे दुखां नूं कटदे ने, एक एक दी अरदास नूं कबूल करदे ने। आओ भागां वालिओ, मेरी बेनती, हर ऐतवार नूं सवेरे 10 वजे जो राम तीरथ रोड सब ने पहुँचण की किरपालता करनी। हर ऐतवार नूं सवेरे 8 वजे बीबी कौलां जी भलाई केंद्र तरन तारण रोड तो जो बसां गड्डियां दा प्रबंध किया गया, जिहड़ियां तुहानूं राम तीरथ रोड लै भी आया करनगियां और वापसी ते छड्ड भी दिया करनगियां। और भुल्लिओ ना 9 वजे के करीब करीब सारी संगत ने पहुँचना है। ये नहीं कि चुपहरा 10 वजे शुरू होना है, कोई 11 वजे आवे, कोई 12 वजे आवे, कोई 1 वजे, नहीं नहीं नहीं, 9 वजे के करीब सब ने पहुँच के तिल फुल लंगर प्रशाद छक के, जिवें स्कूल दे विच डिसिपलिन च आउंदे ने ना बच्चे, अनुशासन च आउंदे ने, बस उस तरह एक टाइम ते 9 वजे तक सब ने पहुँच के जो लंगर प्रशाद छकण तो बाद चौंकड़े मार के बह जाना। 10 तो लैके 4 वजे तक फिर चुपहरा जप तप समागम दीयां हाज़रियां भरनियां। और हर ऐतवार बाबा दीप सिंह जी इतना प्रतख वरतन लग पे ने, सब नूं पता है। एक एक दे बंधन नहीं कट रहे, एक एक नूं कईयां दे बंधन कट्टण वाला बना रहे ने। और ऐतवार दा दिन असीं क्यों चुनिया? सोमवार भी रख सकते, मंगलवार भी, कोई वार भी रख सकते, इहदे च कोई वहम भरम नहीं। ऐतवार दा दिन तां करके चुनिया गया कि छुट्टी दा दिन हुंदा है, इहदे विच फिर सारे पहुँच सकते ने। आओ हर ऐतवार नूं बाबा दीप सिंह जी दीयां खुशियां लैण वास्ते वहीरां कत के बाबा दीप सिंह जी दे घर बाबा दीप सिंह चैरीटेबल ट्रस्ट दाता बंदी छोड़ पब्लिक स्कूल राम तीरथ रोड श्री अमृतसर साहिब विखे पहुँचिया करो। ये सारा चुपहरा जप तप समागम जो साडे यूट्यूब चैनल भाई अमनदीप सिंह जी ऑफिशियल चैनल के उत्ते लाइव भी दिखाया जाता है। इसका लाभ सारे लैना जी। वाहिगुरू जी का खालसा, वाहिगुरू जी की फतेह।